ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਭਾਰਤ ਸਰਕਾਰ ਦੀ ਕਾਰਵਾਈ ਦਾ ਵਿਦੇਸ਼ਾਂ ਵਿੱਚ ਵੀ ਵਿਰੋਧ ਜਾਰੀ। ਅਮਰੀਕਨ ਸਿੱਖ ਕਾਕਸ ਕਮੇਟੀ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਜਤਾਈ ਚਿੰਤਾ। ਭਾਰਤ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ 5 ਸਾਥੀਆਂ ਤੇ ਲਾਇਆ NSA। ਹਿੰਦੁਸਤਾਨ ਦੀਆਂ ਫੋਰਸਾਂ ਵੱਲੋਂ ਸਿੱਖ ਨੌਜਵਾਨਾਂ ਨੂੰ ਫੜਨ ਲਈ ਵਿੱਢੀ ਮੁਹਿੰਮ ਵਿਰੁੱਧ ਕੈਨੇਡਾ 'ਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਿੱਖ ਪ੍ਰਵਾਸੀਆਂ ਵੱਲੋਂ ਇਹਨਾਂ ਪ੍ਰਦਰਸ਼ਨਾਂ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸਰੀ, ਵੈਂਕੂਵਰ, ਮੌਂਟਰੀਅਲ ਸਮੇਤ ਹੋਰ ਕਈ ਥਾਵਾਂ ਤੇ ਵੱਡੇ ਪ੍ਰਦਰਸ਼ਨ ਕੀਤੇ ਗਏ। ਸੰਸਾਰ ਭਰ 'ਚ ਵਸਦੇ ਸਿੱਖ ਭਾਰਤ 'ਚ ਸਿੱਖਾਂ ਤੇ ਹੋ ਰਹੇ ਜਬਰ ਵਿਰੁੱਧ ਰੋਹ ਵਿੱਚ ਹਨ। ਤੁਹਾਡੀਆਂ ਸਭਾ ਸਟੇਟੀਆਂ ਵਿੱਚ ਵੀ ਤੁਹਾਡੀ ਆਵਾਜ਼ ਬੰਦ ਕਰਨ ਵਾਸਤੇ ਕੌਂਸਲ ਖਾਨਿਆਂ ਦਾ ਤੇ ਤੁਹਾਡਿਆਂ ਦਾ ਜ਼ੋਰ ਲਗਾਇਆ। ਤੁਸੀਂ ਹਮੇਸ਼ਾ ਖੜ ਕੇ ਉੱਥੇ ਵੀ ਪ੍ਰਬੰਧ ਇਦਾਂ ਦੇ ਕਿਲੋ ਫੜ ਕੇ ਲੈ ਕੇ ਆਓ ਜਿਹੜੇ ਕੌਮ ਦੀ ਆਜ਼ਾਦੀ ਵਾਸਤੇ ਹਿੱਕ ਕਾਣ ਕੇ ਖੜਨ, ਹਿੱਕ ਤੇ ਪੂਰੀ ਸਹਿਣ ਨੂੰ ਮੂਹਰੇ ਕਰਨ ਤੁਰਨ। ਇਹ ਨਹੀਂ ਮੂੰਹ ਲੁਕੋ ਕੇ ਬਗਲ ਮੇਂ ਰਾਮ ਪਿੱਠ ਮੇਂ ਛੁਰੀ, ਇਹ ਨਹੀਂ ਕਰਨੀ। ਚਾਹ ਤੇ ਚਾਹ ਪਕੌੜੇ ਖਾਣੇ, ਚੜ੍ਹਦੀ ਕਲਾ ਦੇ ਵਿੱਚ ਜਕਾਰੇ ਛੱਡਣੇ, ਖਾਲਸਤਾਨ ਦੇ ਤੇ ਪ੍ਰੋਮਿਸ ਕਰਨਾ 325 ਹੋਰ ਸਪੀਡ ਤੇ ਜਾਣਾ, ਉੱਥੇ ਕੌਮ ਦੀ ਆਜ਼ਾਦੀ ਦਾ ਬਿਗਲ ਵਜਾਉਣਾ। 25 ਮਾਰਚ ਨੂੰ ਦਿਨ ਸ਼ਨੀਵਾਰ 1 ਵਜੇ ਜਿਹਦੇ ਕੋਲ ਰਾਈਟ ਦਾ ਨਾਂ ਪ੍ਰਬੰਧ ਹੋਇਆ ਦਸ਼ਮੇਸ਼ ਦਰਬਾਰ ਤੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡਲ ਤੋਂ ਬੱਸਾਂ ਚੱਲਣਗੀਆਂ। ਅਸੀਂ ਅਰੇਂਜ ਕਰਾਂਗੇ, ਰੈਂਟ ਕਰਕੇ ਬੱਸਾਂ ਲੈ ਕੇ ਜਾਵਾਂਗੇ। ਚਾਹੇ ਇੱਥੇ ਸਿੱਖ ਅਕੈਡਮੀ ਦੀਆਂ ਬੱਸਾਂ ਵੀ ਹੈਗੀਆਂ ਸਾਡੇ ਕੋਲ। ਇੱਥੋਂ ਜਾਣਗੇ, ਨਹੀਂ ਤਾਂ ਆਪੋ ਆਪਣੇ ਸਾਧਨਾਂ ਦੇ ਨਾਲ ਉੱਥੇ ਪਹੁੰਚਣਾ। ਅੰਮ੍ਰਿਤਪਾਲ ਵੀਰ ਵਾਸਤੇ, ਕੌਮ ਦੀ ਆਜ਼ਾਦੀ ਵਾਸਤੇ ਤੇ ਬੰਦੀ ਸਿੰਘਾਂ ਵਾਸਤੇ ਉੱਥੇ ਮੁਜ਼ਾਹਰਾ ਹੋਣਾ। ਹਾਕਮ ਨੂੰ ਦੱਸਣਾ ਖਾਲਸਾ ਆ ਗਿਆ ਤੇਰੀ ਹੱਕ ਤੇ ਕਰਕੇ ਦੇਖ ਕੀ ਪੈਂਦੀਆਂ। ਕਈ ਮੈਨੂੰ ਪੁੱਛ ਲੈਂਦੇ ਵੀ ਤੂੰ ਜਕਾਰੇ ਛੱਡਦਾ ਰਹਿਣਾ। ਮੈਂ ਤਾਂ ਛੱਡਦਾ ਜਦੋਂ ਹੁਬਾਰੇ ਨੂੰ ਪਤਾ ਲੱਗਦਾ ਨਾ ਤਿਹਾੜ ਜੇਲ੍ਹ 'ਚ ਜਾਂ ਜੱਗੀ ਨੂੰ। ਮੈਂ ਹੁਣੇ ਅੰਮ੍ਰਿਤ ਆਪਣੇ ਮਨਿੰਦਰ ਸਿੰਘ ਨੂੰ ਮੈਸੇਜ ਸੁਣ ਕੇ ਤੁਹਾਨੂੰ ਦੱਸਦਾ, ਵਕੀਲ ਦੇ ਰਾਹੀਂ ਆਇਆ। ਉਹਨਾਂ ਦਾ ਛਾਤੀ ਉਹਨਾਂ ਦੀ ਚੌੜੀ ਹੋ ਜਾਂਦੀ ਆ। ਪਰ ਸਾਡੇ ਭਰਾ ਕੁੰਡਲੀਏ ਬਾਜਾਂ ਵਾਲੇ ਦੇ ਖਾਲਸਾ ਜੀ ਦਾ ਉਹਨਾਂ ਨੂੰ એનર્ਜੀ ਮਿਲਦੀ ਹੈ ਅੰਦਰ ਬੈਠੇ ਕੀਤੀ ਸਾਡੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਕਾਰ ਵੱਲੋਂ ਅਚਾਨਕ ਕੀਤੀ ਗਈ ਇਸ ਕਾਰਵਾਈ ਦਾ ਸਮੁੱਚੀ ਦੁਨੀਆ ਦੇ ਸਿੱਖਾਂ ਵਿੱਚ ਰੋਸ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸ ਕਾਰਵਾਈ ਨੂੰ ਲੈ ਕੇ ਰੋਸ ਧਰਨੇ ਲਗਾਏ ਜਾ ਰਹੇ ਹਨ। ਅਮਰੀਕਨ ਸਿੱਖ ਕਾਕਸ ਕਮੇਟੀ ਨੇ ਵੀ ਪੰਜਾਬ ਵਿੱਚ ਸੁਰੱਖਿਆ ਬਲਾਂ ਦੀ ਤੈਨਾਤੀ ਅਤੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਤੇ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ। ਉਹਨਾਂ ਵੱਲੋਂ ਸਿੱਖ ਕਾਕਸ ਦੇ ਕੋ-ਚੇਅਰਜ਼ ਨੂੰ ਇਹ ਮਾਮਲਾ ਵਿਦੇਸ਼ ਵਿਭਾਗ ਕੋਲ ਉਠਾਉਣ ਲਈ ਕਿਹਾ ਗਿਆ ਹੈ। ਕੋਰਟ ਵਿੱਚ ਸੁਣਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਉਹਨਾਂ ਦੇ ਪਿਤਾ ਵੀ ਅਦਾਲਤ ਵਿੱਚ ਮੌਜੂਦ ਹਨ ਤਾਂ ਉਹਨਾਂ ਨੂੰ ਸੁਣ ਲਿਆ ਜਾਵੇ। ਤਾਂ ਜੱਜ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਨਹੀਂ ਸੁਣਨਾ ਹੈ ਕਿਉਂਕਿ ਉਹ ਪਟੀਸ਼ਨ ਕਰਤਾ ਨਹੀਂ ਹਨ। ਜੱਜ ਨੇ ਕਿਹਾ ਕਿ ਤੁਸੀਂ ਪਿੱਛੇ ਜਾ ਕੇ ਬੈਠ ਜਾਓ। ਅਦਾਲਤ ਨੇ ਹਾਰਬੀਅਸ ਕਾਰਪਸ ਤੇ ਵਾਰੰਟ ਅਫਸਰ ਨਿਯੁਕਤ ਨਹੀਂ ਕੀਤਾ ਹੈ ਕਿਉਂਕਿ ਸਰਕਾਰ ਨੇ ਕਿਹਾ ਹੈ ਕਿ ਅਸੀਂ NSA ਲਗਾ ਦਿੱਤਾ ਹੈ। ਹੁਣ 4 ਦਿਨ ਬਾਅਦ ਮੁੜ ਤੋਂ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ 5 ਸਾਥੀਆਂ ਖਿਲਾਫ NSA ਲਗਾਇਆ ਗਿਆ ਸੀ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ के खजांची बसंत सिंह, गुरमीत सिंह, दलजीत सिंह कलसी का नाम शामिल है। आज जो स्टेट ऑफ पंजाब ने जो रिप्लाई देना था अपना भी, उन्होंने जो भाई अमृतपाल सिंह के रिगार्डिंग क्या रिकॉर्ड है, क्या कार्रवाई है, तो आज जो एडवोकेट जनरल साहब पेश हुए थे स्टेट ऑफ पंजाब की तरफ से और उन्होंने रिकॉर्ड फाइल कर दिया था। और उस रिकॉर्ड में उन्होंने बताया भी भाई अमृतपाल सिंह के खिलाफ जो 5 FIRs हैं, 5 से 6 FIRs हैं, जिसमें कि जो इंडियन पीनल कोड के ऑफेंसेस इन्वॉल्व में कोई और ऑफेंस नहीं है, जैसे कि किसी और एक्ट में होता है कोई UAP वगैरह। और उसमें ये भी बताया गया भी भाई अमृतपाल सिंह के ऊपर जो NSA एक्ट लगा दिया है। जो रिकमेंडेशन दी थी SSP ने अमृतसर ने, उसने जो डिस्ट्रिक्ट मजिस्ट्रेट जो अमृतसर को जो रिकमेंडेशन दी थी उसके मुताबिक जो NSA लग चुका है। पर एज पर दी रिप्लाई फाइल्ड बाई दी स्टेट जो भाई अमृतपाल सिंह को जो कस्टडी में या डिटेन नहीं किया गया, और उसके बाद जो रिप्लाई की कॉपी हमको भी हमको दी गई थी। और उसके बाद जो मानयोग अदालत है, मानयोग जज साहब हैं, उन्होंने कहा भी जो ये स्टोरी है स्टेट ऑफ पंजाब की, उस स्टोरी पर मानयोग अदालत को यकीन नहीं है। मानयोग अदालत ने कहा भी ऐसा नहीं हो सकता भी जिस आदमी पर 5 से 6 जो केसेस हैं वो हो, जिसको जो स्टेट कह रही है एज पर दी स्टेट, जो स्टेट दोष लगा रही है भी उन्होंने जो देशद्रोह का कुछ किया है, तो उस पर मानयोग अदालत ने कहा भी उनको यकीन नहीं है भी भाई अमृतपाल सिंह जो डिटेन्यू है वो पुलिस की गिरफ्त में नहीं है। और अब 1 हफ्ते का टाइम दिया गया है भाई अमृतपाल सिंह को कोर्ट में प्रोड्यूस करने के लिए स्टेट गवर्नमेंट को। और उन्होंने ये कहा भी और हमारे पास जितने भी कोई एविडेंसेस हैं
आज भाई अमृतपाल सिंह के फादर साहब भी यहाँ पर मौजूद हैं। उन्होंने जो एविडेंसेस दिए, जो कुछ आई विटनेसेस के रिकॉर्ड हैं, नेशनल मीडिया पे जो वीडियोस चल रही हैं, जो सोशल मीडिया के जो वीडियोस चल रही हैं, उन सभी को हम कंपाइल करके जो अब मानयोग अदालत के सामने पेश करेंगे। ਨਿਊਜ਼ੀਲੈਂਡ ਦੇ ਸਿੱਖਾਂ ਨੇ ਅੱਡ-ਅੱਡ ਸ਼ਹਿਰਾਂ ਵਿੱਚ ਆਵਾਜ਼ ਬੁਲੰਦ ਕਰਨ ਲਈ ਵੱਖਰਾ ਢੰਗ ਚੁਣਿਆ ਹੈ। ਨਿਊਜ਼ੀਲੈਂਡ ਵਿੱਚ ਆਕਲੈਂਡ ਅਤੇ ਤੋਰੰਗਾ ਸਮੇਤ ਹੋਰ ਜਨਤਕ ਥਾਵਾਂ ਤੇ ਸਿੱਖਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾਏ ਗਏ ਹਨ ਅਤੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਉਂਦਿਆਂ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਟੈਂਟਾਂ ਨੂੰ ਉਖਾੜ ਦਿੱਤਾ ਹੈ। ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹਨਾਂ ਨੂੰ ਬੱਸਾਂ ਵਿੱਚ ਬਿਠਾ ਕੇ ਪੁਲਿਸ ਆਪਣੇ ਨਾਲ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਹੈ ਤੇ ਲੋਕਾਂ ਦੇ ਜਾਣ ਦਾ ਰਸਤਾ ਖਾਲੀ ਕਰਵਾ ਲਿਆ ਗਿਆ ਹੈ। 18 ਮਾਰਚ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਐਕਸ਼ਨ ਹੋਇਆ ਸੀ ਤਾਂ ਕੌਮੀ ਇਨਸਾਫ ਮੋਰਚੇ ਤੋਂ ਵੱਡੀ ਗਿਣਤੀ ਵਿੱਚ ਹਿਮਾਇਤੀਆਂ ਨੇ ਸੁਹਾਣਾ ਸਾਹਿਬ ਗੁਰਦੁਆਰੇ ਦੇ ਕੋਲ ਦਾ ਰਸਤਾ ਬੰਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਸਮਰਥਕਾਂ ਵੱਲੋਂ ਅਹਿਮ ਰੋਡ ਖਾਲੀ ਕਰਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਸਾਬਿਤ ਹੋਈਆਂ ਸਨ। ਅਦਾਲਤ ਵਿੱਚ ਬੁੱਧਵਾਰ ਨੂੰ ਸਰਕਾਰ ਨੇ ਰਸਤੇ ਜਾਮ ਨੂੰ ਲੈ ਕੇ ਜਵਾਬ ਵੀ ਦੇਣਾ ਹੈ। ਪ੍ਰਦਰਸ਼ਨਕਾਰੀਆਂ ਨੇ ਏਅਰਪੋਰਟ ਤੇ ਸੁਹਾਣਾ ਸਾਹਿਬ ਗੁਰਦੁਆਰੇ ਦੇ ਕੋਲ ਟੈਂਟ ਲਗਾ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਡਰ ਗਿਆ ਸੀ ਕਿ ਇੱਥੇ ਵੀ ਪੱਕਾ ਮੋਰਚਾ ਲੱਗ ਸਕਦਾ ਹੈ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਚਲਾਏ ਜਾ ਰਹੇ ਆਪਰੇਸ਼ਨ ਤੇ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਹਾਲਾਂਕਿ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਨਹੀਂ ਲਿਆ, ਪਰ ਉਹਨਾਂ ਨੇ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ। ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੇਸ਼ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਨਹੀਂ ਬਖਸ਼ੇਗੀ। ਮਾਨ ਨੇ ਕਿਹਾ ਕਿ ਮੈਂ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ਼ਾਂਤੀ ਨਾਲ ਸਰਕਾਰ ਦਾ ਸਾਥ ਦਿੱਤਾ ਅਤੇ ਕਿਸੇ ਵੀ ਥਾਂ ਤੋਂ ਇੱਕ ਵੀ ਹਿੰਸਕ ਪ੍ਰਦਰਸ਼ਨ ਦੀ ਖਬਰ ਨਹੀਂ ਆਈ ਹੈ। ਇਸ ਨਾਲ ਮੇਰਾ ਹੌਸਲਾ ਵਧਿਆ ਹੈ। ਪਰ ਵਿਰੋਧੀ ਸਵਾਲ ਪੁੱਛ ਰਹੇ ਹਨ ਕਿ ਪੰਜਾਬ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਜਿਹੜਾ ਆਪਰੇਸ਼ਨ ਚਲਾਇਆ ਸੀ ਉਹ ਹੁਣ ਤੱਕ ਫੇਲ ਸਾਬਿਤ ਹੋਇਆ ਹੈ ਅਤੇ ਇਹ ਸਰਕਾਰ ਦੀ ਵੱਡੀ ਨਾਕਾਮਯਾਬੀ ਹੈ, ਕਿਉਂਕਿ ਪਰਿਵਾਰ ਵੀ ਲਗਾਤਾਰ ਇਹੀ ਦਾਅਵਾ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਕਬਜ਼ੇ ਵਿੱਚ ਹੈ। ਜੇਕਰ ਅਜਿਹਾ ਹੈ ਤਾਂ ਪੁਲਿਸ ਅਤੇ ਸਰਕਾਰ ਇਸ ਨੂੰ ਲੁਕਾ ਕਿਉਂ ਰਹੇ ਹਨ? ਕੀ ਸਰਕਾਰ ਕਿਸੇ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੀ ਹੈ? ਪਰ ਉਹ ਮੌਕਾ ਕਿਹੜਾ ਹੋਵੇਗਾ? ਕਿਉਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਕਹਿ ਚੁੱਕੇ ਹਨ ਕਿ ਸਾਜ਼ਿਸ਼ ਦੇ ਤਹਿਤ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਆਪਰੇਸ਼ਨ ਸ਼ੁਰੂ ਕੀਤਾ ਤਾਂ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਵਿੱਚ ਲੋਕ ਨਾ ਪਹੁੰਚ ਸਕਣ ਅਤੇ ਸਰਕਾਰ ਦਾ ਧਿਆਨ ਦੂਜੇ ਪਾਸੇ ਡਾਇਵਰਟ ਕੀਤਾ ਜਾ ਸਕੇ। ਇਹਨਾਂ ਸਾਰੇ ਸਵਾਲਾਂ ਤੇ ਮਾਨ ਖਾਮੋਸ਼ ਰਹੇ, ਪਰ ਇਸ ਦੌਰਾਨ ਪੰਜਾਬ ਦਾ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੈ ਉਹ ਇੱਕ ਵੱਡਾ ਸਵਾਲ है। इतिहास गवाह है, जिसने भी पंजाब के सोशल भाईचारक सांझ को, जिसने भी पंजाब की अमन शांति को तोड़ने की रत्ती भर भी कोशिश की तो पंजाबियों ने उसका मुंह तोड़मा जवाब दिया। आज मैं आपके सामने बैठा हूं। पिछले दिनों कुछ तत्व ऐसे थे जो विदेशी ताकतों के हाथ चढ़कर पंजाब में माहौल ख़राब करने की बातें कर रहे थे, नफ़रत भरी स्पीच दे रहे थे, कुछ ऐसे कानून के ख़िलाफ़ बोल रहे थे, तो उन पर कार्रवाई की गई है और उस कार्रवाई के दौरान वो सब लोग पकड़े गए हैं और उनको सख्त से सख्त सज़ा दी जाएगी, क्योंकि आम आदमी पार्टी एक कट्टर देशभक्त और ईमानदार पार्टी है। पंजाब का अमन चैन और देश की तरक्की हमारी प्राथमिकता है और कोई भी ऐसी ताकत जो देश के खिलाफ पंजाब में पनप रही हो उसको हम बख्शेंगे नहीं, क्योंकि लोगों ने भारी बहुमत देकर हम पर बहुत बड़ी जिम्मेदारी दी है। दूसरों के बेटों को ये कहना कि आइए हम ये करेंगे, हम ये गैर कानूनी काम करेंगे, आप हमारा साथ दीजिए, बहुत आसान है। मुझे बहुत लोगों के फ़ोन आए, बहुत पेरेंट्स के फ़ोन आए, माता पिता के फ़ोन आए कि जी आपने बहुत अच्छा किया, पंजाब में अमन और शांति रहनी चाहिए, इस मामले में हम आपका साथ देंगे, क्योंकि हमें डर था कि शायद हमारे बच्चे वो गलत बुरी संगत में ना पड़ जाएं। जबकि सरकार वो आई है जो बच्चों को पढ़ाने की, स्कूल ऑफ एमिनेंस की, बच्चों को तरक्की और रोज़गार दिलवाने की बातें कर रही है। तो हमारे लिए प्राथमिकता किताबें हैं, हमारे लिए प्राथमिकता लैपटॉप और कंप्यूटर हैं, हमारे लिए प्राथमिकता कोई गैर सामाजिक हथियार नहीं है। तो मैं 3 करोड़ पंजाबियों का धन्यवाद करता हूँ कि उन्होंने इस ऑपरेशन के दौरान बहुत साथ दिया।
पंजाब में कहीं से भी कोई अप्रिय घटना या कोई पत्थर या कंकर चलने की भी घटना की रिपोर्ट नहीं आई। इससे मेरा भी हौसला बढ़ा है कि लोग जो हैं वो शांति चाहते हैं, लोग तरक्की चाहते हैं, और हमारी सरकार जो है नफ़रत की राजनीति नहीं करती, हम तो तरक्की की राजनीति करते हैं। हम स्कूलों की बात करते हैं, अस्पतालों की बात करते हैं, बिजली की बात करते हैं, इंफ्रास्ट्रक्चर की बातें करते हैं। और अरविंद केजरीवाल जी की अगुवाई में आम आदमी पार्टी जो है, ये मैं बात क्लियर कर देना चाहता हूँ देशवासियों को, 130 करोड़ देशवासियों को, कि अरविंद केजरीवाल जी की अगुवाई में हमारी पार्टी 100% सेकुलर पार्टी है। हम लोग किसी धर्म के नाम पर या जाति के नाम पर या नफरत के नाम पर कभी भी राजनीति नहीं करते। और पंजाब की शांति और पंजाब के अमन के लिए हम सख्त से सख्त कार्रवाई करेंगे। जो लोग बुरी कंपनी में, बुरी संगत में फंस के पंजाब का कुछ बुरा सोचने का सपना भी ले रहे होंगे, वो भी गलत है। मैं उनको कहना चाहता हूँ कि सपना भी लेना पंजाब में पंजाब की शांति को तोड़ने का, ये आपकी गलतफहमी होगी। ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਬੇਵਜ੍ਹਾ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇੰਟਰਨੈਟ ਬੰਦ ਕਰਕੇ ਕਈ ਤਰ੍ਹਾਂ ਦੀਆਂ ਫੋਟੋਆਂ ਅਤੇ ਚਰਚਾਵਾਂ ਲੋਕਾਂ 'ਚ ਫੈਲ ਰਹੀਆਂ ਹਨ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਮਿਲਦੀ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 3 ਦਹਾਕੇ ਪਹਿਲਾਂ ਵੀ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਘਟੀਆ ਰਾਜਨੀਤੀ ਖੇਡੀ ਸੀ, ਜਿਸ ਦਾ ਨੁਕਸਾਨ ਸਿੱਖਾਂ ਅਤੇ ਪੰਜਾਬ ਦੋਵਾਂ ਨੂੰ ਭੁਗਤਣਾ ਪਿਆ। ਉਸੇ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ। ਸਰਕਾਰਾਂ ਵੱਲੋਂ ਬੇਵਜ੍ਹਾ ਹੀ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ। ਸਰਕਾਰੀ ਤੰਤਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਪੈਨਿਕ ਕ੍ਰੀਏਟ ਕਰ ਰਿਹਾ। ਇੰਟਰਨੈਟ ਬੰਦ ਕੀਤਾ ਹੋਇਆ ਹੈ, ਜਿਹਦੇ ਨਾਲ ਕਈ ਕਿਸਮ ਦੀਆਂ ਜਿਹੜੀਆਂ ਅਫਵਾਹਾਂ ਜਿਹੜੀਆਂ ਨੇ ਜਾਂ ਚਰਚਾਵਾਂ ਜਿਹੜੀਆਂ ਨੇ ਉਹ ਲੋਕਾਂ ਦੇ ਅੰਦਰ ਘਰ ਕਰ ਰਹੀਆਂ। ਜਾਣਕਾਰੀ ਕਿਸੇ ਨੂੰ ਮਿਲ ਨਹੀਂ ਰਹੀ ਹੈ। ਪੰਜਾਬ ਨੂੰ ਅਨਸਟੇਬਲ ਕਰਨ ਦਾ ਯਤਨ ਹੋ ਰਿਹਾ। ਇਸ ਕਿਸਮ ਦੀ ਇਹ ਘਟੀਆ ਰਾਜਨੀਤੀ 3 ਦਹਾਕੇ ਪਹਿਲਾਂ ਪੰਜਾਬ ਦੇ ਅੰਦਰ ਉਸ ਵਕਤ ਦੀ ਸਟੇਟ ਸਰਕਾਰ ਔਰ ਸੈਂਟਰ ਸਰਕਾਰ ਨੇ ਮਿਲ ਕੇ ਜਿਹੜਾ ਖੇਡੀ ਸੀ, ਜਿਹਦਾ ਨੁਕਸਾਨ ਵੱਡੀ ਪੱਧਰ ਦੇ ਉੱਤੇ ਸਾਨੂੰ ਸਿੱਖਾਂ ਨੂੰ ਵੀ ਭੁਗਤਣਾ ਪਿਆ ਔਰ ਪੰਜਾਬ ਨੂੰ ਵੀ ਭੁਗਤਣਾ ਪਿਆ। ਕਿਤੇ ਨਾ ਕਿਤੇ ਉਸ ਕਿਸਮ ਦੀ ਗੇਮ ਜਿਹੜੀ ਹੈ ਉਹ ਫਿਰ ਖੇਡੀ ਜਾ ਰਹੀ ਹੈ। ਆਪਣੀ ਗੰਦੀ ਰਾਜਨੀਤੀ ਨੂੰ ਚਮਕਾਉਣ ਵਾਸਤੇ, ਸਿੱਖਾਂ ਨੂੰ, ਪੰਜਾਬ ਨੂੰ ਵੱਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਉਣ ਵਾਸਤੇ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ। ਸਿੱਖ ਨੌਜਵਾਨ, ਸਾਡੀ ਜਾਣਕਾਰੀ ਦੇ ਵਿੱਚ ਆਇਆ ਕਿ 16, 17 ਸਾਲ ਦੇ ਵੀ ਜਿਹੜੇ ਆ ਉਹ ਨਾਜਾਇਜ਼ ਹਿਰਾਸਤ ਦੇ ਵਿੱਚ ਲਏ ਜਾ ਰਹੇ। ਪੰਜਾਬ ਨੂੰ ਸਟੇਬਲ ਕਰਨਾ ਬਹੁਤ ਜ਼ਰੂਰੀ ਹੈ। ਬਾਰਡਰ ਸਟੇਟ ਹੈ ਤੇ ਜੇ ਪੰਜਾਬ ਨੂੰ ਸਟੇਬਲ ਕਰਨਾ ਹੈ ਤੇ ਸਿੱਖਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਹੋਏਗੀ, ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨਾ ਹੋਏਗਾ। ਇਸ ਕਿਸਮ ਦੀ ਦਹਿਸ਼ਤ ਕ੍ਰੀਏਟ ਕਰਕੇ ਨਾ ਪੰਜਾਬ ਸ਼ਾਂਤ ਰਹਿ ਸਕਦਾ ਔਰ ਨਾ ਹੀ ਭਾਰਤ ਸ਼ਾਂਤ ਰਹਿ ਸਕਦਾ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਖਿੱਤਾ ਜਿਹੜਾ ਹੈ ਇੱਥੇ ਸ਼ਾਂਤੀ ਰਹੇ ਤੇ ਇਸ ਕਿਸਮ ਦੀਆਂ ਗੰਦੀਆਂ ਰਾਜਨੀਤੀਆਂ ਜਿਹੜੀਆਂ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ। ਸਟੇਟ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਔਰ ਮਿਲ ਬੈਠ ਕੇ ਮਸਲਿਆਂ ਦਾ ਹੱਲ ਜਿਹੜਾ ਉਹ ਹੋਣਾ ਚਾਹੀਦਾ। ਔਰ ਸਿੱਖ ਨੌਜਵਾਨਾਂ ਦੀ ਖਾਸ ਤੌਰ ਤੇ ਜਿਹੜੇ ਨਜਾਇਜ਼ ਨੇ ਉਹਨਾਂ ਦੀ ਫੜੋਫੜੀ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਮਾਪੇ ਬੜੇ ਚਿੰਤਤ ਨੇ ਔਰ ਇੰਟਰਨੈਟ ਜਿਹੜਾ ਬੰਦ ਹੋਣ ਕਰਕੇ ਜਾਣਕਾਰੀ ਕਿਸੇ ਨੂੰ ਨਹੀਂ ਮਿਲ ਰਹੀ। ਸਰਕਾਰ ਨੂੰ ਆਪਣੀ ਸਥਿਤੀ ਜਿਹੜੀ ਹੈ, ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਆਪਣੀ ਸਥਿਤੀ ਜਿਹੜੀ ਹੈ ਇਸ ਵਕਤ ਸਪਸ਼ਟ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਨਹੀਂ ਕਰ ਰਹੀ ਹੈ ਕਿ ਪੰਜਾਬ 'ਚ ਕੀ ਹੋ ਰਿਹਾ ਹੈ, ਤਾਂ ਇਹ ਚੀਜ਼ ਪੰਜਾਬ ਸਰਕਾਰ ਨੂੰ ਜ਼ਰੂਰ ਸੋਚਣੀ ਚਾਹੀਦੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਜਵਾਬ ਦੇਣਾ ਹੈ। ਇੱਕ NGO ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ, ਜਿਸ ਤੋਂ ਬਾਅਦ ਇੱਕ ਸੜਕ ਖੋਲ੍ਹ ਦਿੱਤੀ ਗਈ। ਅਦਾਲਤ ਵਿੱਚ ਪਿਛਲੀ ਸੁਣਵਾਈ ਦੌਰਾਨ ਸਰਕਾਰ ਨੇ ਕਿਹਾ ਸੀ ਕਿ ਸਾਡੀ ਗੱਲਬਾਤ ਚੱਲ ਰਹੀ ਹੈ, ਜਿਸ ਤੇ ਅਦਾਲਤ ਨੇ ਕਿਹਾ ਸੀ ਕਿ ਤੁਸੀਂ ਗੱਲਬਾਤ ਕਰਕੇ ਵੇਖੋ, ਨਹੀਂ ਤਾਂ ਅਸੀਂ ਬੈਠੇ ਹਾਂ। ਸਾਫ਼ ਹੈ, ਰਸਤੇ ਬੰਦ ਨੂੰ ਲੈ ਕੇ ਅਦਾਲਤ ਦੀ ਇਹ ਟਿੱਪਣੀ ਇਸ ਲਈ ਵੀ ਸਖਤ ਸੀ ਕਿਉਂਕਿ ਇਸ ਮਹੀਨੇ ਜਦੋਂ ਸਰਪੰਚਾਂ ਨੇ ਵਿਰੋਧ ਵਿੱਚ ਪੰਚਕੂਲਾ ਦਾ ਰਸਤਾ ਬੰਦ ਕਰ ਦਿੱਤਾ ਸੀ ਤਾਂ ਅਦਾਲਤ ਨੇ ਰਾਤ 10 ਵਜੇ ਤੋਂ ਪਹਿਲਾਂ ਰਾਹ ਖੋਲ੍ਹਣ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਰਸਤੇ ਨੂੰ ਖੁਲਵਾਇਆ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਮੇਟੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਰਕਾਰ ਵੱਲੋਂ 14 ਵਿਅਕਤੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਮਜਬੂਰ ਹੋਣਾ ਪਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਹਨਾਂ ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਰਹੇ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 2006 ਵਿੱਚ ਕੇਂਦਰ ਸਰਕਾਰ ਨੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ, ਪਰ ਦਿੱਲੀ ਸਰਕਾਰ ਇਸ ਵਿੱਚ ਦੇਰੀ ਕਰਦੀ ਰਹੀ। ਇਸ ਪਿੱਛੇ ਸਰਕਾਰਾਂ ਦੀ ਕੀ ਮਨਸ਼ਾ ਸੀ, ਇਹ ਕਿਸੇ ਤੋਂ ਛਿਪਿਆ ਨਹੀਂ ਹੈ। 2019 ਵਿੱਚ ਜਦੋਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਅਤੇ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਸਨ, ਤਾਂ ਇਸ ਨੂੰ ਪ੍ਰਮੁਖਤਾ ਨਾਲ ਨੋਟਿਸ ਵਿੱਚ ਲੈਂਦਿਆਂ ਮਾਮਲੇ ਨੂੰ ਅਦਾਲਤ ਵਿੱਚ ਲਿਜਾਇਆ ਗਿਆ ਸੀ ਅਤੇ ਪਿਛਲੇ 4 ਸਾਲਾਂ ਦੇ ਸੰਘਰਸ਼ ਮਗਰੋਂ ਕਮੇਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਕ ਬਹੁਤ ਹੀ ਖੁਸ਼ੀ ਦੀ ਗੱਲ ਕਿ ਬਹੁਤ ਲੰਬੀ ਲੜਾਈ ਜਿਹੜੀ ਸਿੱਖ ਕੌਮ 1984 ਦੀ ਲੜਦੀ ਆ ਰਹੀ ਹੈ, ਵੱਖ-ਵੱਖ ਆਪਣੇ ਹੱਕਾਂ ਨੂੰ ਦਿਵਾਉਣ ਵਾਸਤੇ ਵੱਖ-ਵੱਖ ਜਗ੍ਹਾ ਦੇ ਵਿੱਚ ਸਰਕਾਰਾਂ ਤੋਂ ਆਪਣੇ ਹੱਕ ਮੰਗਦੇ ਹੋਏ ਇੰਨਾ ਲੰਬਾ ਸਮਾਂ ਕੌਮ ਨੂੰ ਲੱਗ ਰਿਹਾ, ਮਗਰ ਸਾਡੀ ਕੌਮ ਨੇ ਕਦੀ ਹਾਰ ਨਹੀਂ ਮੰਨੀ ਔਰ ਇਸ ਤਰੀਕੇ ਦੇ ਨਾਲ ਇਹ ਲੜਾਈਆਂ ਲੜੀਆਂ ਕਿ ਭਾਵੇਂ ਸਾਨੂੰ ਸਰਕਾਰਾਂ ਦੇ ਨਾਲ ਭਾਵੇਂ ਕੋਰਟਾਂ ਵਿੱਚ ਜਾ ਕੇ ਅੱਜ ਇੱਕ ਬਹੁਤ ਵੱਡੀ ਉਪਲਬਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਕਿ ਜਿਹੜੇ ਸਾਡੇ ਉਸ ਵਕਤ ਦੇ ਵੀਰ ਜਿਨ੍ਹਾਂ ਨੇ ਸਰਕਾਰ ਨੇ ਇੱਕ ਪਾਲਿਸੀ ਕੱਢੀ ਸੀ 2006 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਕਿ ਇਹਨਾਂ ਦੇ ਵਿੱਚੋਂ ਜਿਹੜੇ ਪਰਿਵਾਰ ਸੀ ਦੰਗਾ ਪੀੜਤਾਂ ਦੇ, ਇਹਨਾਂ ਪਰਿਵਾਰਾਂ ਦੇ ਵਿੱਚੋਂ 78 ਜਿਹੜੀਆਂ ਨੌਕਰੀਆਂ ਨੇ ਸਰਕਾਰੀ ਇਹਨਾਂ ਪਰਿਵਾਰਾਂ ਨੂੰ ਦਿੱਤੀਆਂ ਜਾਣ, ਇਹਨਾਂ ਬੱਚਿਆਂ ਨੂੰ ਦਿੱਤੀਆਂ ਜਾਣ। ਮਗਰ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਦੇ ਆਰਡਰ ਦੇ ਬਾਵਜੂਦ ਵੀ ਦਿੱਲੀ ਦੀ ਸਰਕਾਰ ਨੇ ਇਹਨੂੰ ਇੰਪਲੀਮੈਂਟ ਨਹੀਂ ਕੀਤਾ ਔਰ ਇਸ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨ 2019 ਦੇ ਵਿੱਚ ਕੋਰਟ ਦੇ ਵਿੱਚ ਅਸੀਂ ਇਸ ਕੇਸ ਨੂੰ ਲੈ ਕੇ ਗਏ ਔਰ ਮੈਨੂੰ ਅੱਜ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੇ ਵਿੱਚੋਂ 78 ਕੇਸਾਂ ਦੇ ਵਿੱਚੋਂ 72 ਕੇਸਾਂ ਵਿੱਚੋਂ 14 ਜਿਹੜੇ ਬੱਚੇ ਨੇ ਉਹਨਾਂ ਨੂੰ ਅੱਜ ਸਰਕਾਰੀ ਨੌਕਰੀ ਦਿੱਤੀ ਗਈ ਔਰ ਇਹ ਵੀ ਕੋਰਟ ਦੇ ਆਰਡਰ ਤੋਂ ਬਾਵਜੂਦ ਵੀ ਜਿਹੜੇ ਹੱਕ ਬੰਦਾ ਸੀ ਇਹਨੂੰ ਫਿਰ ਸਰਕਾਰਾਂ ਨੇ ਰੋਕਿਆ ਔਰ ਉਸ ਤੋਂ ਬਾਅਦ ਸਾਡਾ ਡੈਲੀਗੇਸ਼ਨ ਪਿੱਛੇ LG ਸਾਹਿਬ ਨੂੰ ਮਿਲ ਕੇ ਆਏ ਔਰ ਉਹਨਾਂ ਨੇ ਸਾਨੂੰ ਸੁਨਿਸ਼ਚਿਤ ਕਰਾਇਆ ਕਿ ਮੈਂ ਇਹਨੂੰ ਜਲਦ ਤੋਂ ਜਲਦ ਕਰਾਉਂਦਾ। ਮੈਂ ਉਹਨਾਂ ਦਾ ਵੀ ਮੀਡੀਆ ਰਾਹੀਂ ਧੰਨਵਾਦ ਕਰਾਂਗਾ ਔਰ ਇਹ ਜਿਹੜੀਆਂ ਅਪਾਇੰਟਮੈਂਟ ਲੈਟਰ ਸਾਰੇ ਬੱਚਿਆਂ ਨੂੰ ਦਿੱਤੀ ਗਈਆਂ ਸਾਡੇ ਨਾਲ ਪਿੱਛੇ ਬੈਠੇ ਨੇ। ਜਿਵੇਂ ਤੁਸੀਂ ਜਾਣਦੇ ਜੀ 1984 ਦੇ ਪੀੜਤਾਂ ਪਰਿਵਾਰਾਂ ਨੂੰ ਇਨਸਾਫ ਤੇ ਮਿਲਣਾ ਦੂਰ ਦੀ ਗੱਲ ਸੀ। ਸਰਕਾਰਾਂ ਨੇ ਜਦੋਂ ਆਰਡਰ ਕਰਤਾ ਨੌਕਰੀ ਦੇਣਾ ਉਹ ਵੀ ਸਰਕਾਰ ਦੇ ਕੇ ਰਾਜੀ ਨਹੀਂ ਸੀ। 2019 'ਚ ਅਸੀਂ ਹਾਈ ਕੋਰਟ ਦੇ ਮਾਧਿਅਮ ਤੋਂ ਇਹਨਾਂ ਲੋਕਾਂ ਦੀ ਬਾਈ ਨੇਮ ਜਾਣਕਾਰੀ ਦੇ ਕੇ ਔਰ ਆਰਡਰ ਲੈ ਕੇ ਆਏ ਕਿ ਜਿਹੜੇ 78 ਲੋਕ ਨੇ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲੀ, ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਉਸ ਤੋਂ ਬਾਅਦ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਇਹਨਾਂ ਦੇ ਇੱਕ ਦੇ ਕਾਗਜ਼ ਪੂਰੇ ਕੀਤੇ। ਉਸ ਵੇਲੇ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਕੁਮਾਰ ਜੀ ਜਾਂ ਅੱਜ ਦੇ ਡਿਵੀਜ਼ਨਲ ਕਮਿਸ਼ਨਰ ਜਾਂ ਲੈਫਟੀਨੈਂਟ ਗਵਰਨਰ ਔਰ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇੱਕ ਡੈਲੀਗੇਸ਼ਨ ਦੇਸ਼ ਦੇ ਗ੍ਰਹਿ ਮੰਤਰੀ ਜੀ ਦੇ ਨਿਵਾਸ ਸਥਾਨ 'ਤੇ ਮਿਲਿਆ, ਜਿਹਦੇ 'ਚ ਜਾ ਕੇ ਉਹਨਾਂ ਨੇ ਦੱਸਿਆ ਗਿਆ ਕਿ ਸਾਡਾ ਇੱਕ ਛੋਟਾ ਜਿਹਾ ਕੰਮ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਵੱਡਾ ਹੈ ਜਿਹੜੇ 1984 ਦੇ ਪੀੜਤ ਨੇ ਸਰਕਾਰ ਦੀ ਨੌਕਰੀ। ਮੈਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ LG ਸਾਹਿਬ ਦੀ ਇੰਟਰਵੈਂਸ਼ਨ ਤੋਂ ਬਾਅਦ ਹਾਲਾਂਕਿ ਦਿੱਲੀ ਦੀ ਸਰਕਾਰ ਦੇ ਅੰਦਰ ਸਾਡੇ MLA ਚੁਣੇ ਸਿੱਖ ਹੈਗੇ ਨੇ, ਪਰ ਮਾਫ਼ ਕਰਨਾ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਔਰ ਸਾਡੇ ਇਹਨਾਂ ਬੱਚਿਆਂ ਨੂੰ ਸੜਕਾਂ 'ਤੇ ਦਰ-ਦਰ ਧੱਕੇ ਖਾਣੇ ਪਏ।